ਕੈਲੀਫੋਰਨੀਆ ਸਕੂਲਸ ਦੀ ਗੱਲ ਕਰਦੇ ਜਾਈਏ ਤੇ 1400 ਤੋਂ ਵੱਧ ਜੋ ਕੈਲੀਫੋਰਨੀਆ ਦੇ ਪਬਲਿਕ ਸਕੂਲ ਹੈਗੇ ਕੇ ਥਰੂ 12 ਉੱਥੇ 20% ਬੱਚਿਆਂ ਦੀ ਜਿਹੜੀ ਆ ਐਨਰੋਲਮੈਂਟ ਉਹ ਘਟੀ ਹੈਗੀ ਆ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ। ਤੇ 200 ਦੇ 70 ਦੇ ਕਰੀਬ ਸਕੂਲ ਨਿਊਯਾਰਕ ਸਿਟੀ ਦੇ ਵਿੱਚ ਇਹ ਕੁਝ ਫੇਸ ਕਰ ਰਹੇ ਹੈਗੇ ਆ। ਕਾਰਨ ਕੀ ਆ ਵੀ ਕੈਲੀਫੋਰਨੀਆ 'ਚ ਜੋ ਤੁਸੀਂ ਪਹਿਲਾਂ ਗੱਲਾਂ ਦੱਸੀਆਂ ਉਹਨੂੰ ਦੇਖ ਕੇ ਪੇਰੈਂਟਸ ਘਬਰਾਏ ਬਹੁਤ ਹੋਏ ਆ। 78% ਐਨਰੋਲਮੈਂਟ ਆਪਣਾ ਹੋਮ ਸਕੂਲਿੰਗ ਹੋਈ ਹੈਗੀ ਕੈਲੀਫੋਰਨੀਆ ਦੇ ਵਿੱਚ, ਹੂੰ। ਵਧੀਆ 2017 ਤੋਂ ਲੈ ਕੇ 2022 ਤਾਈਂ। ਸੋ ਲੋਕ ਬੱਚਿਆਂ ਨੂੰ ਸਕੂਲ ਹੀ ਨਹੀਂ ਭੇਜ ਰਹੇ, ਕਹਿੰਦੇ ਵੀ ਆਪਾਂ ਘਰੇ ਜਿਹੜੇ ਆ ਉਹਨਾਂ ਨੂੰ ਪੜ੍ਹਾ ਲੈਣਾ ਹੈਗਾ ਵੀ ਜੇ ਇਦਾਂ ਦੀ ਉੱਥੇ ਐਜੂਕੇਸ਼ਨ ਦਾ ਰੌਲਾ ਪੈਂਦਾ ਹੈਗਾ ਤੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਐਵਰੇਜ ਟਿਊਸ਼ਨ ਕੇ ਥਰੂ 12 ਪ੍ਰਾਈਵੇਟ ਸਕੂਲਸ ਦੀ ਕੈਲੀਫੋਰਨੀਆ 'ਚ 16,000 ਦੇ ਕਰੀਬ ਆ। 2023 ਦਾ ਜਿਹੜਾ ਪਬਲੀਕੇਸ਼ਨ ਐਜੂਕੇਸ਼ਨ ਡਾਟਾ ਇਨੀਸ਼ੀਏਟਿਵ ਆ ਉਹਦੇ ਮੁਤਾਬਕ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿੱਦਾਂ ਪਰ ਪਰਸਨ $23,519 ਸਪੈਂਡ ਕਰ ਰਹੀ ਆ ਸਟੇਟ ਆਫ ਕੈਲੀਫੋਰਨੀਆ ਜਿਹੜੇ ਗਵਰਨਮੈਂਟ ਸਕੂਲ ਦੇ ਵਿੱਚ ਬੱਚੇ ਜਾਂਦੇ ਆ। ਸੋ ਇਹ ਬਹੁਤ ਵੱਡਾ ਬਜਟ ਹੈਗਾ ਆ। ਈਵਨ ਦੋ ਕੈਲੀਫੋਰਨੀਆ ਦਾ ਬਜਟ $68 ਬਿਲੀਅਨ ਇਸ ਟਾਈਮ ਘਾਟੇ ਦਾ ਆ। ਸੋ ਹੋਪਫੁਲੀ ਉਹ ਸਕੂਲਾਂ ਦਾ ਕੋਈ ਫੰਡਿੰਗ ਜਿਹੜੀ ਆ ਉਹਦੇ ਚ ਕੱਟ ਨਾ ਕਰਨਗੇ। ਜੀ, ਅਗਲੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ। ਹੋਮਲੈਸਨੈਸ ਨੂੰ ਨਜਿੱਠਣ ਲਈ ਬਹੁਤ ਸਾਰੇ ਹੋਟਲ ਮੋਟਲਸ ਨੂੰ ਹੋਮਲੈਸ ਘਰ ਜਿਹੜੇ ਉਹ ਬਣਾਏ ਗਏ ਸੀ, ਪਰ ਲੱਗਦਾ ਹੈ ਇਸ ਮਾਮਲੇ ਵਿੱਚ ਵੀ ਹਰਜੋਤ ਸਿੰਘ ਜੀ ਬਹੁਤ ਧਾਂਦਲੀਆਂ ਲੋਕਾਂ ਨੇ ਹੇਰਾਫੇਰੀਆਂ ਜਿਹੜੀਆਂ ਉਹ ਕੀਤੀਆਂ ਆ। ਹੁਣ ਕੈਲੀਫੋਰਨੀਆ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ, ਹਾਊਸਿੰਗ ਡਿਪਾਰਟਮੈਂਟ ਆ, ਉਹ ਐਲਏ ਦੇ ਇੱਕ ਡਿਵੈਲਪਰ ਨੂੰ ਹੁਣ ਉਹਦੇ ਉਲਟ ਉਹਨਾਂ ਨੇ ਲਾਸੂਟ ਦਰਜ ਕੀਤਾ ਆ। ਪਿਛਲੇ ਸਾਲ ਜਿਹੜਾ ਡਿਫਾਲਟ ਕਰ ਗਿਆ ਕਈ ਪ੍ਰਾਈਵੇਟ ਲੋਨਸ ਦੇ ਉੱਤੇ, ਜਦ ਕਹਿੰਦੇ ਵੀ ਉਹਨੇ 7 ਸਟੇਟ ਫੰਡਡ ਮੋਟਲ ਕਨਵਰਜਨਸ ਜਿਹੜੀਆਂ ਉਹ ਚੱਕੀਆਂ ਸੀ। ਉਹਨਾਂ ਕਨਵਰਜਨਸ ਦੇ ਤਹਿਤ ਜਿਹੜੇ ਹੋਟਲ ਮੋਟਲਸ ਆ ਉਹਨਾਂ ਨੂੰ ਹੋਮਲੈਸ ਸ਼ੈਲਟਰਸ ਦੇ ਉੱਤੇ ਜਾਂ ਹਾਊਸਿੰਗ ਪ੍ਰੋਜੈਕਟਸ ਦੇ ਤੌਰ ਦੇ ਉੱਤੇ ਜਿਹੜਾ ਉਹ ਬਣਾਇਆ ਸੀ, ਤੇ ਇਹਦੇ ਡਿਫਾਲਟ ਕਰਨ ਦੇ ਨਾਲ ਹੁਣ ਉਹ ਜਿਹੜੇ ਮੋਟਲ ਕਨਵਰਜਨਸ ਆ ਉਹ ਵੀ ਫੋਰਕਲੋਜ਼ ਜਿਹੜੀਆਂ ਉਹ ਹੋ ਸਕਦੀਆਂ ਆ। ਇਹ ਐਲਏ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਵਿੱਚ ਉੱਥੋਂ ਦੇ ਜਿਹੜੇ ਅਟਰਨੀ, ਆਪਣੇ ਕੈਲੀਫੋਰਨੀਆ ਦੇ ਅਟਰਨੀ ਜਨਰਲ ਰੌਬ ਬੌਂਟਾ ਆ, ਉਹਨਾਂ ਨੇ ਹੁਣ ਲਾਸੂਟ ਦਰਜ ਜਿਹੜਾ ਉਹ ਕੀਤਾ। $114 ਮਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਸ਼ੈਂਗਰੀਲਾ ਇੰਡਸਟਰੀਜ਼ ਨੂੰ ਮਿਲੀਆਂ ਸੀਗੀਆਂ ਇਹਨਾਂ ਮੋਟਲਸ ਨੂੰ ਹਾਊਸਿੰਗ ਪ੍ਰੋਜੈਕਟ, ਹੋਮਲੈਸ ਹਾਊਸਿੰਗ ਪ੍ਰੋਜੈਕਟਸ ਬਦਲਣ ਦੇ ਲਈ, ਉਹਨਾਂ ਦੀ ਵਾਪਸੀ ਜਿਹੜੀ ਉਹ ਮੰਗ ਕੀਤੀ ਜਾ ਰਹੀ ਆ। ਕੁੱਲ ਮਿਲਾ ਕੇ ਕੈਲੀਫੋਰਨੀਆ ਨੇ $3.1 ਬਿਲੀਅਨ ਲੋਕਲ ਗਵਰਨਮੈਂਟਸ ਨੂੰ ਗ੍ਰਾਂਟਸ ਦੇ ਤੌਰ ਦੇ ਉੱਤੇ ਦਿੱਤਾ ਸੀ ਮੋਟਲਸ ਨੂੰ ਕਨਵਰਟ ਕਰਨ ਦੇ ਲਈ, ਤਾਂ ਜੋ ਪਰਮਾਨੈਂਟ ਜਿਹੜੀ ਹਾਊਸਿੰਗ ਆ ਉਹ ਇਹਨਾਂ ਹੋਮਲੈਸ ਬੰਦਿਆਂ ਦੇ ਲਈ ਬਣਾਈ ਜਾ ਸਕੇ। ਸੋ ਹੁਣੇ ਦੇਖ ਲਓ ਕਿੰਨਾ ਕੁਛ ਜਿਹੜਾ ਉਹ ਨਵਾਂ ਸਾਹਮਣੇ ਜਿਹੜਾ ਉਹ ਆ ਰਿਹਾ। ਬਹੁਤ ਸਾਰੇ ਜਿਹੜੇ ਪ੍ਰੋਜੈਕਟ ਸੀ, ਜਿਨ੍ਹਾਂ ਚੋਂ 7 ਪ੍ਰੋਜੈਕਟ ਸ਼ੈਂਗਰੀਲਾ ਨੇ ਜਿੱਤੇ ਸੀ, ਜਿਨ੍ਹਾਂ ਵਿੱਚ ਸੈਨ ਬਰਨਾਰਡੀਨੋ, ਵੈਂਚੂਰਾ ਤੇ ਮੋਨਰੇ ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਤਕਰੀਬਨ 500 ਪਰਮਾਨੈਂਟ ਹਾਊਸਿੰਗ ਯੂਨਿਟ ਜਿਹੜੇ ਉਹ ਬਣਾਉਣੇ ਸੀ। $113 ਮਿਲੀਅਨ, $114 ਮਿਲੀਅਨ ਹੜੱਪ ਵੀ ਗਏ, ਤੇ ਹੁਣ ਉਹ ਜਿਹੜੇ ਲੋਨਸ ਚੱਕੇ ਸੀ ਉਸ ਦੇ ਵਿੱਚ ਉਹ ਡੀਫਾਲਟ ਵੀ ਜਿਹੜੇ ਉਹ ਕਰ ਗਏ। ਦੇਖੋ ਹਰਜੋਤ ਸਿੰਘ ਜੀ, ਪੈਸੇ ਵੀ ਲੈ ਲਏ ਤੇ ਡੀਫਾਲਟ ਵੀ ਉਹਨਾਂ ਨੂੰ ਕਰਨ ਦੇ ਲਈ ਗ੍ਰਾਂਟ ਮਿਲੀ, ਫਿਰ ਪ੍ਰਾਈਵੇਟ ਲੋਨ ਵੀ ਚੱਕੇ, ਤੇ ਉਹ ਪਤਾ ਨਹੀਂ ਕਿੱਧਰ ਵਰਤ ਲਏ ਹੋਣਗੇ ਪੈਸੇ, ਤੇ ਉਹ ਲੋਨਸ ਦੇ ਵਿੱਚ ਹੁਣ ਡਿਫਾਲਟ ਕਰਕੇ ਤੇ ਹੁਣ ਉਹ ਬੰਦ ਹੋਣ ਦੇ ਕਿਨਾਰੇ ਦੇ ਉੱਤੇ ਪਹੁੰਚੇ ਆ। ਸਰਕਾਰ ਨੂੰ ਦੇਖੋ ਤੇ ਟੈਕਸ ਪੇਅਰ ਨੂੰ ਕਿੰਨਾ ਘਾਟਾ ਜਿਹੜਾ ਉਸ ਪੂਰੇ ਮਾਮਲੇ 'ਚ ਪਿਆ ਹੈਗਾ। ਜੀ।